ਸਤਿਨਾਮ ਵਾਹਿਗੁਰੂ 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 ਸਤਿਨਾਮ ਸਤਿਨਾਮ ਵਾਹਿਗੁਰੂ 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 क्या पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर तमाशा मत खड़ा करो मेरी बात सुनो इलेक्टेड मेंबर है हम चुन के भेजा है हो जाएगा इलेक्टेड मेंबर जितने भी 23 मेंबर नहीं रोक सकते सर तो 23 मेंबर को नहीं तुम रोक सकते नहीं जाएगा पाँच का क्या बात है गुरुद्वारा भाई हम गुरुद्वारे में नहीं जाते यहीं बैठ जाएंगे तमाशा खड़ा कर दो बैठने की अरे हम वहीं बैठे 40 मिनट की सुविधा है बैठने की सत श्री अकाल जी मेंबर सारे आ जाओ मेंबर क्या इलेक्टेड नॉन इलेक्टेड मेंबर आ जाओ इलेक्टेड मेंबर सबकी बात है सबकी डाल दो यार पानी हो नहीं आगे यार एक मिनट अंदर जा रहे हैं कमरा प्रधान कितना गया ਇਹ ਮੇਰਾ ਸੋ ਵੀ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਨ ਤੇ ਲੈ ਸਕਦੇ ਹੋ ਇੱਥੇ एक मिनट क्यों एक मिनट भाजी एक इलेक्टेड मैंबर ਨੂੰ ਜਾਣਦੇ ਹੋ ਤੁਸੀਂ ਆਪਣੇ ਇਲੈਕਟਡ ਮੈਂਬਰ ਸੀਨੀਅਰ ਮੈਂਬਰ ਸਿਰਫ ਉਹਨੂੰ ਜਾਣਦੇ ਹੋ ਬਸ ਉਹ ਜੀ ਸਾਰੇ ਇਲੈਕਟਡ ਮੈਂਬਰ ਜਾਣਗੇ ਯਾਰ ਯਾਰ ਇੱਕ ਮਿੰਟ ਤਾਂ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ
मतलब की गल कर रहे हो सारे सी फिर की हो गया जगह नहीं है यार आ तो गई है ये मेंबर है कि ਤੁਸੀਂ ਕਹਿੰਦੇ ਜਗ੍ਹਾ ਨਹੀਂ ਹੈ ਤੁਸੀਂ ਕਮਾਲ ਕਰ ਰਹੇ ਹੋ ਮੈਂਬਰ ਕਿੱਥੇ ਨੇ ਲੱਖ ਲੱਖ ਆਦਮੀ ਦੇ ਵਿੱਚ ਕਮਾਲ ਕਰ ਰਹੇ ਹੋ ਅੰਦਰ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਬਾਹਰ ਪਾਰਕ ਜਗ੍ਹਾ ਬਣਾ ਲੈਣੀ ਬਾਕੀ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣ ਕੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਪਤਾ ਨਹੀਂ ਹੈਗਾ ਬੰਦਾ ਕੌਣ ਹੈ ਤੂੰ ਹੱਥ ਲਾਉਂਦਾ ਪਿਆ ਯਾਰ ਰਣਜੀਤ ਤੁਸੀਂ ਨਾ ਇੱਕਦਮ ਥੱਲੇ ਹੋ ਸਾਰੀ ਬੀਬੀਆਂ ਅੱਜ ਪਰ ਤੁਸੀਂ ਭੈਣ ਜੀ ਅੱਗੇ ਆਓ ਬੇਟੇ ਜਿਨ੍ਹਾਂ ਦੀ ਫਤਿਹ ਬੁਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ ਵੋਟਿੰਗ ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਹੈ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ, ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰ ਔਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ 'ਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ ਦੇਅਰ ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ 'ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ ਪਹਿਲੇ ਕਦੋਂ ਹੋਈਆਂ ਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂ ਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰੀਫੇਰੀ ਦੇ ਵਿੱਚੋਂ ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਇਹ ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਏਗੀ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ। ਉਹਨਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ। ਅਸੀਂ ਭਰਾ ਹੈਗੇ ਹਾਂ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ,
ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਇਹਨਾਂ ਕੀਤਾ ਹੈ। ਸ਼ੇਮ ਔਨ ਦੈਮ, ਸ਼ੇਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲੇ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ। ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਹੇ। ਤੁਹਾਨੂੰ ਪਤਾ ਹੈ ਕਿ ਲੱਖੀਜਾ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਹੈਗੀ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਿਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ਼ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ? ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਜਿਹੜੀ ਕਾਪੀ ਦਿਖਾ ਰਹੇ ਹੋ, ਕਾਪੀ ਤੁਹਾਡੇ ਅਗੇਂਸਟ ਤੇ ਉਸ ਮਾਮਲੇ ਲੈ ਕੇ ਇਹਨੂੰ ਜਸਟੀਫਾਈ ਕਰਨ ਮਾਮਲੇ ਨੂੰ ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ देयर ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਤਾਂ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ
ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ, ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਉਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਬੰਜਾਰਾ ਦਾ ਜਿਹੜਾ ਸਟੇਜ ਸ਼ੋ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ, ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ, ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ, ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਬੰਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ, ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ ਮੈਂ ਪੜ੍ਹਨਾ ਕੀ ਹੈ ਜੀ, ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਇੱਕ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ ਹੀ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ, ਸ਼ਾਇਦ ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ, ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। ਹਰਮੀਤ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ। ਮੈਂ ਬਿਲਕੁਲ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਇਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ, ਤੇ ਪੜੋ ਤਰੀਕ ਹੈਗੀ ਹੈ 7/1/2011, ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਕੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ।
ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਠੀਕ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ, ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ, ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ, ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ, ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਰਹੀਆਂ ਸਨ, ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹੱਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ, ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ, 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 ਸਤਿਨਾਮ ਸਤਿਨਾਮ ਵਾਹਿਗੁਰੂ, 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 ਸਤਿਨਾਮ
क्या पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर ऐसे तमाशा मत खड़ा करो मेरी बात सुनो इलेक्टेड मेंबर मेंबर है हम चुन के भेजा है वो जाएंगे इलेक्टेड मेंबर जितने भी 23 मेंबर नहीं रोक सकते सर वो 23 मेंबर को नहीं तुम रोक सकते नहीं जाएगा कोई पाँच का क्या बात है आपका गुरुद्वारा है भाई हम गुरुद्वारे में नहीं जा सकते यहीं बैठ जाएंगे फायदा क्या तमाशा खड़ा कर दो सारा अरे हम वहीं बैठ 40 मिनट की सुविधा है बैठने की सत श्री अकाल जी मेंबर सारे आ जाओ मेंबर क्या इलेक्टेड रुक जाओ लेकिन नॉन इलेक्टेड रुक जाओ इलेक्टेड मेंबर आ जाओ सबकी बात है सबकी डाल दो यार काम हो नहीं आगे यार एक मिनट अंदर जा रहे हैं कमरा प्रधान का मैं कितना गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਲ ਤੇ ਲੈ ਸਕਦੇ ਹੋ एक मिनट भाजी एक से इलेक्टेड मेंबर ਨੂੰ ਜਾਣਦੇ ਹੋ ਤੁਸੀਂ ਆਪਣੇ ਇਲੈਕਟਿਡ ਮੈਂਬਰ ਸੀਨੀਅਰ ਮੈਂਬਰ ਸਿਰਫ ਉਹਨੂੰ ਜਾਣਦੇ ਹੋ ਬਸ ਉਹ ਜੀ ਸਾਰੇ ਇਲੈਕਟਡ ਮੈਂਬਰ ਜਾਣਗੇ ਯਾਰ ਯਾਰ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਸੁਣੋ ਇੱਕ ਮਿੰਟ ਯਾਰ ਚਲੋ ਅੰਦਰ ਚੱਲੋ ਕੀ ਗੱਲ ਕਰ ਰਹੇ ਹੋ ਨੰਤੇ ਜਾਣ ਲੈ ਮੇਰੇ ਸਾਰੇ ਸੀ देर की हो गया जगह नहीं है यार हद हो गई है ये मेंबर है कि तुझे जगह नहीं है कमाल कर रहे हो मेंबर कितने ने लख लख आदमी कमाल कर रहे हो अंदर जगह नहीं है बाहर पार्क की जगह बना ਬਾਕੀਆਂ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣ ਕੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ पता नहीं है बंदा कौन है तू हाथ लांदा पे ਤੁਸੀਂ ਨਾ ਇੱਕਦਮ ਥੱਲੇ ਹੋ ਸਾਰੀ ਬੀਬੀਆਂ ਪਰ ਤੁਸੀਂ ਭੈਣ ਜੀ ਅੱਗੇ ਆਓ ਬੇਟੇ ਫਤਿਹ ਬੁਲਾ ਦਿਓ बोले सो निहाल ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੇ ਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ।
ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ VOTING ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ, ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ देयर ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ, ਪਹਿਲੇ ਕਦੋਂ ਹੋਈਆਂ ਨੇ ਦੱਸਿਆ ਅਗਰ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ। ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰੀਫੇਰੀ ਦੇ ਵਿੱਚੋਂ, ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਬਈ ਇਹ ਠੀਕ ਹੈਗਾ ਜੀ, ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਏਗੀ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਬਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ। ਉਹਨਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ। ਅਸੀਂ ਭਰਾ ਹੈਗੇ ਹਾਂ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ ਹੈ। ਸ਼ੇਮ ਔਨ ਦੈਮ, ਸ਼ੇਮ ਔਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵਗਿਆ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਰੈਂਕ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲਿਆ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ, ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਹੇ। ਤੁਹਾਨੂੰ ਪਤਾ ਹੈ ਕਿ ਲੱਕੀ ਜਾਂ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਹੈਗੀ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ
ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜ੍ਹੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ, ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਹੀ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਜਿਹੜੀ ਕਾਪੀ ਦਿਖਾ ਰਹੇ ਹੋ ਕਾਂਗਰਸ ਸ਼ਿਕਾਇਤ ਜਿਹੜੀ ਤੁਹਾਡੇ ਅਗੇਂਸਟ ਤੇ ਉਸ ਮਾਮਲੇ ਨੂੰ ਲੈ ਕੇ ਇਹਨੂੰ ਜਸਟੀਫਾਈ ਕਰ ਰਹੇ ਨੇ ਮਾਮਲੇ ਨੂੰ। ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ देयर ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਫਿਰ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਹੈ ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ। ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਸੋ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋਅ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ, ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ, ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ, ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ, ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ, ਮੈਂ ਪੜ੍ਹਨਾ ਕੀ ਇਹਦੇ ਜੀ,
ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਹੈ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ ਹੀ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ ਸ਼ਾਇਦ, ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿਰਫ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਇੱਕ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ। ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕੀ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। ਹਰਮੀਤ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ ਨੇ। ਮੈਂ ਬਿਲਕੁਲ, ਮੈਂ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਇਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ, ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ, ਤੇ ਪੜੋ, ਤਰੀਕ ਹੈਗੀ ਹੈ 7/1/2011। ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਹੀ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ। ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ, ਤੁਸੀਂ ਆਪ ਦੱਸੋ, 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ, ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ
ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ। ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹੱਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। या पाँच पाँच नहीं मेंबर रहेंगे सारे कहाँ यहीं बैठ जाएंगे हम। इलेक्टेड मेंबर ऐसे तमाशा मत खड़ा करो। मेरी बात सुनो, इलेक्टेड मेंबर जिनको है हम चुन के भेजा है वो जाएंगे। इलेक्टेड मेंबर जितने भी हैं 23 मेंबर नहीं रोक सकते सर। तो 23 इलेक्टेड मेंबर को नहीं तुम रोक सकते। नहीं जाएगा पाँच का क्या बात है? आपका गुरुद्वारा है भाई, हम गुरुद्वारे में नहीं जाते। सारे सुनाएंगे भी नहीं। यहीं बैठ जाएंगे, फायदा क्या? तमाशा खड़ा कर दो सारा। अरे हम वहीं बैठ 40 बंदों की सुविधा है बैठने की। सत श्री अकाल जी। मेंबर सारे आ जाओ जी। मेंबर क्या इलेक्टेड रुक जाओ लेकिन नॉन इलेक्टेड रुक जाओ। इलेक्टेड मेंबर आ जाओ। इलेक्टेड मेंबर आ जाओ। सबकी बात है, सबकी डाल दो। यार पानी होश नहीं आगे आ यार एक मिनट अंदर जा रहे हैं कमरा प्रधान साहब कितना गया ਇਹ ਮੇਰਾ ਸੋ ਵੀ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਨ ਪੋਸੀਬਲ ਮੇਨ ਤੇ ਲੈ ਸਕਦੇ ਹੋ ਇੱਕ ਮਿੰਟ
ਇੱਕ ਸੇ ਇਲੈਕਟਡ ਮੈਂਬਰਾਂ ਨੂੰ ਜਾਣਦੇ ਹੋ ਆਪਣੇ ਇਲੈਕਟਿਡ ਮੈਂਬਰ ਸੀਨੀਅਰ ਮੈਂਬਰ ਸਿਰਫ ਉਹਨੂੰ ਜਾਣਦੇ ਹੋ ਬਸ ਉਹ ਜੀ ਸਾਰੇ ਇਲੈਕਟਡ ਮੈਂਬਰ ਜਾਣਗੇ ਯਾਰ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਚਲੋ ਅੰਦਰ ਚੱਲੋ ਕੀ ਗੱਲ ਕਰ ਰਹੇ ਹੋ ਸਾਰੇ ਸੀ देर की हो गया जगह नहीं है यार, तो ये मेंबर है ना, तो जगह नहीं है तो कमाल कर रहे हो। मेंबर कितने ने लख लख आदमी कमाल कर रहे हो, अंदर जगह नहीं है, जगह नहीं है, बाहर पार्क की जगह बना लें। ਬਾਕੀਆਂ ਨੂੰ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਉਣਾ। ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣਗੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ। पता नहीं है बंदा कौन है, तू हथ लांदा पे ਫਤਿਹ ਬੁਲਾ ਦਿਓ बोले सो निहाल ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ ਵੋਟਿੰਗ ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ। ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ, ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ ਦੇਅਰ ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ 'ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ ਪਹਿਲੇ ਕਦੋਂ ਹੋਈਆਂ ਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨਾਲ 11 ਤਰੀਕ ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਈ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ।
ਉਹਨਾਂ ਦੀਆਂ ਬੇਵਕੂਫਾਂ ਦੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ, ਅਸੀਂ ਭਰਾ ਹੈਗੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ ਹੈ। ਸ਼ੇਮ ਔਨ ਦੈਮ, ਸ਼ੇਮ ਔਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲਿਆ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ। ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਹੇ। ਤੁਹਾਨੂੰ ਪਤਾ ਹੈ ਕਿ ਲੱਖੀ ਜਾਂ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਆ ਗਈ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਿਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ, ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਹੀ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇੱਕ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਜਿਹੜੀ ਕਾਪੀ ਦਿਖਾ ਰਹੇ ਹੋ, ਕਾਂਗਰਸ ਸ਼ਿਕਾਇਤ ਨਹੀਂ ਤੁਹਾਡੇ ਅਗੇਂਸਟ, ਤੇ ਉਸ ਮਾਮਲੇ ਨੂੰ ਲੈ ਕੇ ਇਹਨੂੰ ਜਸਟੀਫਾਈ ਕਰ ਰਹੇ ਨੇ ਮਾਮਲੇ ਨੂੰ। ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ ਦੇਅਰ ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ, ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ, ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਫਿਰ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲ ਕਟੋਰਾ ਪ੍ਰੋਗਰਾਮ ਕੀਤਾ ਹੈ, ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਸੋ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ
ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ। ਉਹਨਾਂ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲੋਂ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ, ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਮੈਂ ਪੜ੍ਹਨਾ ਕੀ ਇਹਦੇ ਜੀ, ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਹੈ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ ਵਿੱਚ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ ਸ਼ਾਇਦ, ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਲਾਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ, ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕੀ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਇੱਕ ਸਮਾਂ ਦੇ ਉੱਤੇ। ਰਮੀਤ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਵਰਤੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ। ਮੈਂ ਬਿਲਕੁਲ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀਆਂ ਗਈਆਂ। ਇਹੋ ਜਿਹੇ ਪ੍ਰਬੰਧ, ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ ਤੇ ਪੜੋ
ਤਰੀਕ ਹੈਗੀ ਹੈ 7/1/2011 ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਹੀ ਕਰਨ ਦੀ ਗੱਲ ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ, ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ। ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ। ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ, ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ, 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 ਸਤਿਨਾਮ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ या पाँच पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर ऐसे तमाशा मत खड़ा करो मेरी बात सुनो इलेक्टेड मेंबर है हम चुन के भेजा है वो जाएंगे इलेक्टेड मेंबर जितने भी 23 मेंबर नहीं रोक सकते सर वो 23 जाएंगे मेंबर को नहीं तुम रोक सकते नहीं जाएगा कोई पाँच का क्या बात है आपका गुरुद्वारा है भाई हम गुरुद्वारे में नहीं जा सकते आएंगे भी नहीं यहीं बैठ जाएंगे फायदा क्या तमाशा खड़ा कर दो फिर सारा अरे हम वहीं बैठ 40 बंदों की सुविधा है बैठने की सत श्री अकाल जी मेंबर सारे आ जाओ जी मेंबर क्या इलेक्टेड रुक जाओ लेकिन नॉन इलेक्टेड दूसरा इलेक्टेड मेंबर आ जाओ सबकी बात है सबकी डाल दो यार एक मिनट अंदर जा रहे हैं कमरा प्रधान का कितना गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਨ ਤੇ ਲੈ ਸਕਦੇ ਹੋ एक मिनट क्यों एक मिनट भाजी अपने इलेक्टेड मेंबर सीनियर मेंबर जी सारे इलेक्टेड मेंबर जाएंगे यार ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਿਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਿਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ एक मिनट यार चलो अंदर चलिए क्या मत ਕੀ ਗੱਲ ਕਰ ਰਹੇ ਹੋ नंते जाने ले मेरे ਸਾਰੇ ਸੀ फिर क्यों क्या जगह नहीं है यार आ तो गई है ये मेंबर है कि ਤੁਸੀਂ ਕਿਹਨੇ ਜਗ੍ਹਾ ਨਹੀਂ ਹੈ ਤੁਸੀਂ ਕਮਾਲ ਕਰ ਰਹੇ ਹੋ ਮੈਂਬਰ ਕਿੱਥੇ ਨੇ ਲੱਖ ਲੱਖ ਆਦਮੀ ਇੱਥੇ ਦਿਖਦੇ ਆ ਐਵੇਂ ਮੋਈ ਥੋੜੀ ਗੱਲ ਹੈ ਕਮਾਲ ਕਰ ਰਹੇ ਹੋ ਅੰਦਰ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਹੈ ਬਾਹਰ ਪਾਰਕ ਜਗ੍ਹਾ ਬਣਾ ਰਹੇ ਬਾਕੀਆਂ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣਗੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਪਤਾ ਨਹੀਂ ਹੈਗਾ ਬੰਦਾ ਕੌਣ ਹੈ ਤੂੰ ਹੱਥ ਲਾਉਂਦਾ ਪਿਆ ਯਾਰ फतेह बुला दो बोले सो निहाल सत श्री अकाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਤੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ
ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ VOTING ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਹੈ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ, ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਦੇ ਗੱਲ 'ਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ देयर ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ, ਪਹਿਲੇ ਕਦੋਂ ਹੋਈਆਂ ਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ, ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂ ਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ, ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਵੇ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਇਹ ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਈ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ। ਉਹਨਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ। ਅਸੀਂ ਭਰਾ ਹੈਗੇ ਹਾਂ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ। ਸ਼ੇਮ ਔਨ ਦੈਮ, ਸ਼ੇਮ ਔਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲੇ ਵਾਲੇ ਨੇ, ਜਿਹੜੇ ਗੁਰੂ ਘਰ ਚਾਹਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ, ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਿਹਾ। ਤੁਹਾਨੂੰ ਪਤਾ ਹੈ ਕਿ ਲੱਖੀਜਾ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਆ ਗਈ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੇ
ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜ੍ਹੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ, ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਹੀ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ देयर ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ। ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਸੋ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ, ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ, ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਖੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ, ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ, ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ, ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਖੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ। ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ, ਮੈਂ ਪੜ੍ਹਨਾ ਕੀ ਇਹਦੇ ਜੀ,
ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਇੱਕ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀ ਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀ ਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ 'ਚ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ, ਸ਼ਾਇਦ ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ। ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। ਰਵੀ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੌਜ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ। ਮੈਂ ਬਿਲਕੁਲ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ, ਤੇ ਪੜੋ, ਤਰੀਕ ਹੈਗੀ ਹੈ 7/1/2011। ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਹੀ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ। ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ
ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ, ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ 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 ਸਤਿਨਾਮ ਸਤਿਨਾਮ ਵਾਹਿਗੁਰੂ 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 क्या पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर ऐसे तमाशा मत खड़ा करो मेरी बात सुनो इलेक्टेड मेंबर है हम चुन के भेजा है वो जाएंगे इलेक्टेड मेंबर जितने भी हैं 23 मेंबर उसको नहीं रोक सकते सर वो 23 मेंबर को नहीं तुम रोक सकते नहीं जाएगा कोई पाँच का क्या बात है आपका गुरुद्वारा है भाई हम गुरुद्वारे में नहीं जाते सारे आएंगे भी नहीं यहीं बैठ जाएंगे पता क्या तमाशा खड़ा कर दो सारा अरे हम वहीं बैठ 40 बंदों की सुविधा है बैठने की सत श्री अकाल जी मेंबर सारे आ जाओ जी मेंबर क्या इलेक्टेड नॉन इलेक्टेड दूसरा इलेक्टेड मेंबर आ जाओ सबकी बात है सबकी डाल दो यार होश नहीं आगे आ रहे यार एक मिनट अंदर जा रहे हैं कमरा प्रधान दा कितना गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਨ ਮੇਲ ਤੇ ਲੈ ਸਕਦੇ ਹੋ ਇੱਕ ਮਿੰਟ
ਆਪਣੇ ਇਲੈਕਟਡ ਮੈਂਬਰ ਸੀਨੀਅਰ ਮੈਂਬਰ ਸਾਰੇ ਇਲੈਕਟਡ ਮੈਂਬਰ ਜਾਣਗੇ ਯਾਰ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ तो की गल कर रहे हैं सारे देर की हो गया जगह नहीं है यार आज हो गई है ये मेंबर है ना तुझे जगह नहीं है कमाल कर रहे हो मेंबर कितने ने लाख लाख आदमी कमाल कर रहे हो अंदर जगह नहीं है बाहर पार्क की जगह बना रहे ਬਾਕੀਆਂ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣ ਕੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ पता नहीं है बंदा कौन है तू हाथ लांदा पे यार फतेह बुला दो बोले सो निहाल सत श्री अकाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੇ ਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ VOTING ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਹੈ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ। ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਹੈ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ देयर ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ 'ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ ਪਹਿਲੇ ਕਦੋਂ ਹੋਈਆਂ ਨੇ ਦੱਸਿਓ ਕਿ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਬਈ ਇਹ ਠੀਕ ਹੈਗਾ ਜੀ, ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਈ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਬਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ।
ਉਹਨਾਂ ਦੀਆਂ ਬੇਵਕੂਫਾਂ ਦੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ, ਅਸੀਂ ਭਰਾ ਹੈਗੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ ਹੈ। ਸ਼ੇਮ ਔਨ ਦੈਮ, ਸ਼ੇਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵਗਿਆ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਰੈਂਕ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲਿਆ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ। ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਹੇ। ਤੁਹਾਨੂੰ ਪਤਾ ਹੈ ਕਿ ਲੱਕੀ ਜਾਂ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਹੈਗੀ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਿਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ? ਕਿੰਨਾ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਜਿਹੜੀ ਕਾਪੀ ਦਿਖਾ ਰਹੇ ਹੋ, ਕਾਂਗਰਸ ਸ਼ਿਕਾਇਤ ਜਿਹੜੀ ਤੁਹਾਡੇ ਅਗੇਂਸਟ ਤੇ ਉਸ ਮਾਮਲੇ ਨੂੰ ਲੈ ਕੇ ਇਹਨੂੰ ਜਸਟੀਫਾਈ ਕਰਨ ਮਾਮਲੇ ਨੂੰ ਇਹਨੂੰ ਦਿਖਾ, ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ ਦੇਅਰ ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਫਿਰ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਹੈ, ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਤਾਂ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਮੈਂ ਸਵਾਲ ਪੁੱਛਣਾ, ਇਹ
ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਈਆਂ ਹੋਈਆਂ ਸੀ ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲੋਂ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋਅ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ, ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ ਮੈਂ ਪੜ੍ਹਨਾ ਕੀ ਇਹਦੇ ਜੀ, ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣੇ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ ਹੀ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ ਸ਼ਾਇਦ, ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ 1 ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ, ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। ਹਰਮੀਤ ਸਿੰਘ ਜੀ, ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ ਨੇ। ਮੈਂ ਬਿਲਕੁਲ ਮੈਂ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਇਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ
ਕਿ ਬਈ ਸਾਨੂੰ ਨਜ਼ਰ ਆਇਆ ਹੈ, ਤੇ ਪੜੋ ਤਰੀਕ ਹੈਗੀ ਹੈ 7/1/2011। ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਹੀ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ, ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਵ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਹੈਗੇ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ। ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ, ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਵਾਹਿਗੁਰੂ ਸਤਿਨਾਮ 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 ਸਾਡੇ ਬਹੁਤ ਸਾਰੇ ਇੱਥੇ ਫੋਨ ਕਰਦੇ ਨੇ ਸਤਿਨਾਮ ਵਾਹਿਗੁਰੂ 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 ਸਤਿਨਾਮ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ या पाँच पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर ऐसे तमाशा मत खड़ा करो मेरी बात सुनो इलेक्टेड मेंबर है हम चुन के भेजा है वो जाएंगे इलेक्टेड मेंबर जितने भी 23 मेंबर नहीं रोक सकते सर तो 23 मेंबर को नहीं तुम रोक सकते नहीं जाएगा पाँच का क्या बात है गुरुद्वारा भाई हम गुरुद्वारे में नहीं जाते सुनाएंगे भी नहीं यहीं बैठ जाएंगे फायदा क्या तमाशा खड़ा कर दो फिर सारा अरे हम वहीं बैठ बैठने 40 मिनट की सुविधा है बैठने की सत श्री अकाल जी मेंबर सारे आ जाओ मेंबर क्या इलेक्टेड रुक जाओ लेकिन नॉन इलेक्टेड दूसरा इलेक्टेड मेंबर आ जाओ इलेक्टेड मेंबर आ जाओ सबकी बात है सबकी डाल दो यार एक मिनट अंदर जा रहे हैं कमरा प्रधान का मैं कितना गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦਿਓ ਯਾਰ ਬਾਹਰ ਮੇਨ ਵਾਲੀ ਮੇਨ ਕਲੀਅਰ ਤੇ ਲੈ ਸਕਦੇ ਹੋ एक मिनट क्यों एक मिनट भाजी एक इलेक्टेड मेंबर ਨੂੰ ਜਾਣ ਦਿਓ ਤੁਸੀਂ ਆਪਣੇ ਇਲੈਕਟਡ ਮੈਂਬਰ ਸੀਨੀਅਰ ਮੈਂਬਰ ਸਿਰਫ ਉਹਨੂੰ ਜਾਣ ਦਿਓ ਬਸ ਰੁਕ ਜਾਓ जी सारे इलेक्टेड मेंबर जाएंगे यार ਯਾਰ ਇੱਕ ਮਿੰਟ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਇੱਕ ਮਿੰਟ ਯਾਰ ਚਲੋ ਅੰਦਰ ਚੱਲੋ ਕੰਮ ਕੀ ਗੱਲ ਕਰ ਰਹੇ ਹੋ ਮੈਂ ਤਾਂ ਜਾਣ ਲੈ ਮੇਰੇ ਸਾਰੇ ਸੀ ਫੇਰ ਕੀ ਹੋ ਗਿਆ ਜਗ੍ਹਾ ਨਹੀਂ ਹੈ ਯਾਰ ਆ ਗਈ ਹੈ ਇਹ ਮੈਂਬਰ ਹੈਗੇ ਨੇ ਤੁਸੀਂ ਕਹਿੰਦੇ ਜਗ੍ਹਾ ਨਹੀਂ ਹੈ ਤੁਸੀਂ ਕਮਾਲ ਕਰ ਰਹੇ ਹੋ ਮੈਂਬਰ ਕਿੱਥੇ ਨੇ ਲੱਖ ਲੱਖ ਆਦਮੀ ਦੇ ਵਿੱਚ ਕਿੱਥੇ ਆਏ ਨੇ ਕੋਈ ਗੱਲ ਨਹੀਂ ਕਮਾਲ ਕਰ ਰਹੇ ਹੋ ਅੰਦਰ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਹੈ ਬਾਹਰ ਪਾਰਕ ਜਗ੍ਹਾ ਬਣਾ ਲੈਣੀ ਬਾਕੀਆਂ ਮੈਂਬਰਾਂ ਨੂੰ ਜਾਣ ਦਿਓ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣਗੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਪਤਾ ਨਹੀਂ ਹੈਗਾ ਬੰਦਾ ਕੌਣ ਹੈ ਤੂੰ ਹੱਥ ਲਾਉਂਦਾ ਪਿਆ ਯਾਰ ਫਤਿਹ ਬੁਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਤੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਹੇ ਹੈਗੇ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ
ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ VOTING ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਹੈ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ, ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਦੇ ਗੱਲ 'ਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ देयर ਮਿਸਟੇਕ, ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ, ਪਹਿਲੇ ਕਦੋਂ ਹੋਈਆਂ ਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ? ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ, ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂ ਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ, ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਵੇ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਏਗੀ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ। ਉਹਨਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ। ਅਸੀਂ ਭਰਾ ਹੈਗੇ ਹਾਂ, ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ। ਸ਼ੇਮ ਔਨ ਦੈਮ, ਸ਼ੇਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਰੈਂਕ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲੇ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ, ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਹੇ। ਤੁਹਾਨੂੰ ਪਤਾ ਹੈ ਕਿ ਲੱਖੀਜਾ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਹੈਗੀ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾ
ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜ੍ਹੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ, ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਹੀ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ देयर ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਫਿਰ ਤੁਸੀਂ ਕੀ ਜਵਾਬ ਦਿੱਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਹੈ, ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਤਾਂ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ, ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ, ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ? ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਖੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋਅ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ, ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ, ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ, ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਖੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ। ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ? ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ, ਮੈਂ ਪੜ੍ਹਨਾ ਕੀ ਇਹਦੇ ਜੀ?
ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀ ਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀ ਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ 'ਚ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ, ਸ਼ਾਇਦ ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ। ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। हरमीत सिंह जी, हरविंदर सिंह सरना, मनजीत सिंह जी के दोनों ने अपनी बाइट के अंदर अलग रखते ने कि दिल्ली कमेटी का जवाब सी कि ऐसी गलतियां ते होंदियां रहंदियां। मैं बिल्कुल देखो जो मर्जी बोलते रहन, ये उन्हां दा वर्जन है। मैं गल जरूर कीती है कि गुरुद्वारा प्रबंधक कमेटी इन्ने वड्डे प्रबंधां दे विच अगर किधरे कोताही होंदी है ते लोग नूं पंडदे नहीं ने। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ, ਤੇ ਪੜੋ, ਤਰੀਕ ਹੈਗੀ ਹੈ 7/1/2011। ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਠੀਕ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ। ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ
ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ, ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸਤਿਨਾਮ ਵਾਹਿਗੁਰੂ, 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 ਸਤਿਨਾਮ क्या पाँच पाँच नहीं मेंबर रहेंगे सारे कहाँ यहीं बैठ जाएंगे हम। इलेक्टेड मेंबर ऐसे तमाशा मत खड़ा करो। मेरी बात सुनो, इलेक्टेड मेंबर जिनको सरकार ने चुन के भेजा है वो जाएंगे। इलेक्टेड मेंबर जितने भी 23 मेंबर नहीं रोक सकते सर, तो 23 मेंबर को नहीं तुम रोक सकते। नहीं जाएगा कोई। पाँच का क्या बात है? आपका गुरुद्वारा है भाई, हम गुरुद्वारे में नहीं जा सकते। यहीं बैठ जाएंगे, पता क्या तमाशा खड़ा कर दो फिर सारा। अरे हम वहीं बैठ जाएंगे, 40 बंदों की सुविधा है बैठने की। सत श्री अकाल जी। मेंबर सारे आ जाओ, मेंबर क्या इलेक्टेड मेंबर नॉन इलेक्टेड दूसरा इलेक्टेड मेंबर आ जाओ। इलेक्टेड मेंबर सबकी बात है, सबकी डाल दो बस। यार पानी होश नहीं आगे यार एक मिनट अंदर जा रहे हैं कमरा प्रधान का कितना गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਲ ਤੇ ਲੈ ਸਕਦੇ ਹੋ। ਇੱਕ ਮਿੰਟ
ਆਪਣੇ ਇਲੈਕਟਿਡ ਮੈਂਬਰ ਸੀਨੀਅਰ ਮੈਂਬਰ ਸਿਰਫ ਉਹਨੂੰ ਜਾਣਦੇ ਹੋ ਬਸ ਵੀ ਜੀ ਸਾਰੇ ਇਲੈਕਟਡ ਮੈਂਬਰ ਜਾਣਗੇ ਯਾਰ ਭਈਆ ਇੱਕ ਮਿੰਟ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਇੱਕ ਮਿੰਟ ਯਾਰ ਚਲੋ ਅੰਦਰ ਚਲੋ ਸੀਨੀਅਰ ਦਾ ਮਤ ਕੀ ਗੱਲ ਕਰ ਰਹੇ ਹੋ ਮੈਂ ਤਾਂ ਜਾਣ ਲੈ ਮੇਰੇ ਸਾਰੇ ਸੀ ਫੇਰ ਕੀ ਹੋ ਗਿਆ ਜਗ੍ਹਾ ਨਹੀਂ ਹੈ ਯਾਰ ਹੱਦ ਹੋ ਗਈ ਹੈ ਇਹ ਮੈਂਬਰ ਹੈਗੇ ਨੇ ਤੁਸੀਂ ਕਹਿੰਦੇ ਜਗ੍ਹਾ ਨਹੀਂ ਹੈ ਤੁਸੀਂ ਕਮਾਲ ਕਰ ਰਹੇ ਹੋ ਮੈਂਬਰ ਕਿੱਥੇ ਨੇ ਲੱਖ ਆਦਮੀ ਦੇ ਵਿੱਚ ਜਿੱਤੇ ਆਏ ਨੇ ਉਹ ਕਿਹੜੀ ਗੱਲ ਹੈ ਕਮਾਲ ਕਰ ਰਹੇ ਹੋ ਅੰਦਰ ਜਗ੍ਹਾ ਨਹੀਂ ਹੈ ਬਾਹਰ ਪਾਰਕ ਦੀ ਜਗ੍ਹਾ ਬਣਾ ਲੈਣੀ ਬਾਕੀਆਂ ਨੂੰ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਉਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣਗੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਪਤਾ ਨਹੀਂ ਹੈਗਾ ਬੰਦਾ ਕੌਣ ਹੈ ਤੂੰ ਹੱਥ ਲਾਉਂਦਾ ਪਿਆ ਯਾਰ ਫਤਿਹ ਬੁਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੇ ਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ ਵੋਟਿੰਗ ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ। ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ, ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਦਾਰ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ ਦੇਅਰ ਮਿਸਟੇਕ ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ 'ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ ਪਹਿਲੇ ਕਦੋਂ ਹੋਈਆਂ ਉਹਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਈ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ।
ਉਹਨਾਂ ਦੀਆਂ ਬੇਵਕੂਫਾਂ ਦੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ, ਅਸੀਂ ਭਰਾ ਹੈਗੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ ਹੈ। ਸ਼ੇਮ ਔਨ ਦੈਮ, ਸ਼ੇਮ ਔਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਹੈ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲਿਆ ਵਾਲੇ ਨੇ, ਜਿਹੜੇ ਗੁਰੂ ਘਰ ਚਾਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ। ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਿਹਾ। ਤੁਹਾਨੂੰ ਪਤਾ ਹੈ ਕਿ ਲੱਖੀ ਜਾਂ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਆ ਗਈ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਿਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ? ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇੱਕ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਜਿਹੜੀ ਕਾਪੀ ਦਿਖਾ ਰਹੇ ਹੋ ਕਾਂਗਰਸ ਸ਼ਿਕਾਇਤ ਨੂੰ ਤੁਹਾਡੇ ਅਗੇਂਸਟ ਤੇ ਉਸ ਮਾਮਲੇ ਨੂੰ ਲੈ ਕੇ ਇਹਨੂੰ ਜਸਟੀਫਾਈ ਕਰ ਰਹੇ ਨੇ ਮਾਮਲੇ ਨੂੰ? ਇਹਨੂੰ ਦਿਖਾ, ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਪਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ ਦੇਅਰ ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ, ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ, ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਫਿਰ ਤੁਸੀਂ ਕੀ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲ ਕਟੋਰਾ ਪ੍ਰੋਗਰਾਮ ਕੀਤਾ ਹੈ, ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਸੋ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ
ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ। ਉਹਨਾਂ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ, ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲੋਂ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ। ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ, ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣੇ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਮੈਂ ਪੜ੍ਹਨਾ ਕੀ ਇਹਦੇ ਜੀ? ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣੇ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਇਹ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ ਹੀ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ? ਹਾਂ ਪੰਜਾਬੀ 'ਚ ਹੁੰਦਾ ਸ਼ਾਇਦ, ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਲਾਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ, ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕੀ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਇੱਕ ਸਮਾਂ ਦੇ ਉੱਤੇ? ਰਮੀਤ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ। ਮੈਂ ਬਿਲਕੁਲ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ, ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ ਤੇ ਪੜੋ
ਤਰੀਕ ਹੈਗੀ ਹੈ 7/1/2011 ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਠੀਕ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ, ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟਿਸ ਅੰਬਰੇਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ। ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ। ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ, ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਠੀਕ ਹੈ ਜੀ, ਥੈਂਕ ਯੂ। ਵਾਹਿਗੁਰੂ ਸਤਿਨਾਮ 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 ਸਾਡੇ ਉਹਨੂੰ ਪਤਾ ਕਿੰਨੇ ਫੋਨ ਕਰਦੇ ਨੇ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ या पाँच पाँच नहीं मेंबर रहेंगे सारे कहाँ यहीं बैठ जाएंगे हम इलेक्टेड मेंबर ऐसे तमाशा मत खड़ा करो मेरी बात सुनो इलेक्टेड मेंबर है हम चुन के भेजा है वो जाएंगे इलेक्टेड मेंबर जितने भी 23 मेंबर नहीं रोक सकते सर वो 23 मेंबर को नहीं तुम रोक सकते नहीं जाएगा कोई पाँच का क्या बात है गुरुद्वारा है भाई हम गुरुद्वारे में नहीं जाते आएंगे भी नहीं यहीं बैठ जाएंगे फायदा क्या तमाशा खड़ा कर दोगे सारा अरे हम वहीं बैठ 40 मिनट की सुविधा है बैठने की सत श्री अकाल जी मेंबर सारे आ जाओ मेंबर क्या इलेक्टेड रुक जाओ लेकिन नॉन इलेक्टेड दूसरा इलेक्टेड मेंबर आ जाओ इलेक्टेड मेंबर आ जाओ सबकी बात है सबकी डाल दो यार काम हो नहीं आगे यार एक मिनट अंदर जा रहे हैं कमरा प्रधान का मैं किधर आ गया ਇਹ ਮੇਰਾ ਸੋ ਇਹ ਤੁਸੀਂ ਪਲੀਜ਼ ਬਾਹਰ ਨਹੀਂ ਇੱਥੇ ਦਾ ਸੀਨ ਤੇ ਲੈਣ ਦੀ ਯਾਰ ਬਾਹਰ ਮੇਨ ਤੇ ਲੈ ਸਕਦੇ ਹੋ ਆਪਣੇ ਇਲੈਕਟਿਡ ਮੈਂਬਰ ਸੀਨੀਅਰ ਮੈਂਬਰ ਜਾਣਦੇ ਹੋ ਬਸ ਰੁਕ ਜਾਓ ਜੀ ਸਾਰੇ ਇਲੈਕਟਿਡ ਮੈਂਬਰ ਜਾਣਗੇ ਯਾਰ ਯਾਰ ਇੱਕ ਇਹ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਇਲੈਕਟਿਡ ਮੈਂਬਰ ਸਾਰੇ ਜਾਣਗੇ ਕੋਈ ਇਲੈਕਟਿਡ ਮੈਂਬਰ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ ਇੱਕ ਮਿੰਟ ਯਾਰ ਚਲੋ ਅੰਦਰ ਚੱਲੋ ਕੀ ਗੱਲ ਕਰ ਰਹੇ ਹੋ ਨੰਤੇ ਜਾਣ ਲੈ ਮੇਰੇ ਸਾਰੇ ਸੀ ਫੇਰ ਕੀ ਹੋ ਗਿਆ ਜਗ੍ਹਾ ਨਹੀਂ ਹੈ ਯਾਰ ਹੱਦ ਹੋ ਗਈ ਹੈ ਇਹ ਮੈਂਬਰ ਹੈਗੇ ਨੇ ਤੁਸੀਂ ਕਹਿੰਦੇ ਜਗ੍ਹਾ ਨਹੀਂ ਹੈ ਤੁਸੀਂ ਕਮਾਲ ਕਰ ਰਹੇ ਹੋ ਮੈਂਬਰ ਕਿੱਥੇ ਨੇ ਲੱਖ ਲੱਖ ਆਦਮੀ ਦੇ ਵਿੱਚ ਜਿੱਤੇ ਆਏਗੇ ਉਹ ਕਿਹੜੀ ਗੱਲ ਹੈ ਕਮਾਲ ਕਰ ਰਹੇ ਹੋ ਅੰਦਰ ਜਗ੍ਹਾ ਨਹੀਂ ਹੈ ਬਾਹਰ ਪਾਰਕ ਦੀ ਜਗ੍ਹਾ ਬਣਾ ਲੈਣੀ ਬਾਕੀਆਂ ਮੈਂਬਰਾਂ ਨੂੰ ਜਾਣ ਤੋਂ ਫਿਰ ਮੈਂ ਅੰਦਰ ਆਣਾ ਜਿਹੜੇ ਮੈਂਬਰ ਨੇ ਪਹਿਲੇ ਉਹ ਜਾਣਗੇ ਸਾਰੇ ਮੈਂਬਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਪਤਾ ਨਹੀਂ ਹੈਗਾ ਬੰਦਾ ਕੌਣ ਹੈ ਤੂੰ ਹੱਥ ਲਾਉਂਦਾ ਪਿਆ ਫਤਿਹ ਬੁਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ ਅੱਜ ਇੱਥੇ ਲੱਖੀ ਸ਼ਾਹ ਵਣਜਾਰਾ ਹਾਲ 'ਚ ਬੇਅਦਬੀ ਦੇ ਮਸਲੇ ਦੇ ਉੱਤੇ ਸਾਰੇ ਆਪੋਜੀਸ਼ਨ ਨੇ ਅੱਜ ਸਾਂਝੇ ਤੌਰ ਦੇ ਉੱਤੇ ਇਕੱਠ ਕੀਤਾ ਔਰ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਪਿਛਲੇ ਐਗਜ਼ਾਮਪਲਸ ਦੇਖਦੇ ਹੈਗੇ ਆ ਕਿ ਇੱਥੇ ਪੱਗਾਂ ਵੀ ਲੱਥੀਆਂ ਤੇ ਫੋਰਸ ਵੀ ਲੱਗੀ, ਅੱਜ ਵੀ ਉਹੀਓ ਜਿਹੀ ਮਾਹੌਲ ਬਣਿਆ ਸੀ, ਮਗਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਇੱਥੇ ਭਾਣਾ ਐਸਾ ਨਹੀਂ ਵਾਪਰਿਆ। ਆਪਾਂ ਤੁਹਾਨੂੰ ਦਿਖਾਈਏ ਪਿੱਛੇ ਸਾਰੀ ਫੋਰਸ ਲੱਗੀ ਹੋਈ ਹੈ ਚਾਰੋਂ ਪਾਸੇ। ਅਗਰ ਅਸੀਂ ਤਿੱਥੇ ਦੇਖੀਏ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਫੋਰਸ ਹਲੇ ਵੀ ਇੱਥੇ ਹੈ। ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਦੇ ਦੌਰਾਨ
ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾਇਆ ਹੈਗਾ ਸੀ ਕਿ ਫੋਰਸ ਲਗਾਈ ਗਈ VOTING ਦੇ ਮਸਲੇ ਦੇ ਉੱਤੇ, ਔਰ ਬਾਅਦ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤਲਬ ਉਹ ਸਾਰਾ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਇਆ ਸੀ। ਜਿਹੜਾ ਪੋਜੀਸ਼ਨ ਉਹ ਸਾਰੇ ਮੈਂਬਰ ਇੱਥੋਂ ਦੀ ਹੁਣ ਜਾ ਚੁੱਕੇ ਹੈਗੇ ਨੇ, ਕੋਸ਼ਿਸ਼ ਕਰਦੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਸਲੇ ਦੇ ਉੱਤੇ ਕੀ ਉਹਨਾਂ ਦਾ ਪੱਖ ਹੈਗਾ। ਮਗਰ ਉਸ ਤੋਂ ਪਹਿਲੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਜੋ ਸਾਹ ਹਰਵਿੰਦਰ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਨੇ ਜ਼ਿਕਰ ਕੀਤਾ ਕਿ ਅੰਦਰ ਜੋ ਮੀਟਿੰਗ ਹੋਈ, ਕਿਉਂਕਿ ਮੀਡੀਆ ਅੰਦਰ ਅਲਾਉਡ ਨਹੀਂ ਹੈਗਾ ਸੀ। ਅਸੀਂ ਪਹਿਲੇ ਉਹ ਕਲਿੱਪਸ ਤੁਹਾਨੂੰ ਦਿਖਾਉਂਦੇ ਹੈਗੇ ਕਿ ਆਪੋਜੀਸ਼ਨ ਦਾ ਕੀ ਕਹਿਣਾ ਹੈਗਾ, ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਹਰਮੀਤ ਸਿੰਘ ਕਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹੈਗੇ। ਔਰ ਸਿੱਖ ਧਰਮ ਦੀ ਮਰਿਆਦਾ ਜਿਹੜੀ ਉਹ ਮਲੀਆ ਮੇਟ ਹੋਈ ਹੈ, ਔਰ ਉਹ ਜਿਹੜੇ ਹੈਗੇ ਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬੜੇ ਦੁਖੀ ਹੋਏ ਨੇ। ਅਸੀਂ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੋਲ ਆਏ ਹਾਂ, ਪਰ ਬੜੀ ਨਮੋਸ਼ੀ ਨਾਲ ਵਾਪਸ ਜਾ ਰਹੇ ਹਾਂ। ਇਹਨਾਂ ਨੇ ਆਪਣੀ ਗੱਲ ਨੂੰ ਬਜਾਏ ਇਸ ਗੱਲ 'ਚ ਪੱਲਾ ਪਾ ਕੇ ਮਾਫੀ ਮੰਗਦੇ ਵੀ ਅਸੀਂ ਗੁਰੂ ਕੋਲੋਂ ਵੀ ਮਾਫੀ ਮੰਗਦੇ ਹਾਂ, ਸੰਗਤ ਕੋਲੋਂ ਵੀ ਮਾਫੀ ਮੰਗਦੇ ਹਾਂ। ਅੱਜ ਇਹ ਗੱਲ ਕਰਦੇ ਤੇ ਇਹਨਾਂ ਦਾ ਕੱਦ ਅੱਜ ਹੋ ਜਾਣਾ ਸੀ ਅਸਮਾਨ ਦੇ ਉੱਪਰ, ਪਰ ਅੱਜ ਇਹ ਧਰਾਤਲ ਵਿੱਚ ਵੜ ਗਏ ਨੇ। ਜਦ ਇਹਨਾਂ ਨੇ ਕਿਹਾ ਜੀ ਪਹਿਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋਣਗੀਆਂ ਤੇ ਅੱਗੋਂ ਵੀ ਹੁੰਦੀਆਂ ਜੀ, ਇਹ ਹੁੰਦੀਆਂ ਰਹਿੰਦੀਆਂ ਜੀ। ਅਤੇ ਕਈ ਵਾਰੀ ਬੰਦੇ ਜਿਹੜੇ ਨੇ ਹਲਵਾਈ ਪਕੜੇ ਗਏ ਨੇ, ਉਹ ਪਕੜੇ ਗਏ ਨੇ, ਤੇ ਇਸ ਕਰਕੇ ਇਹਨਾਂ ਨੇ ਦੇ ਹੈਵ ਜਸਟੀਫਾਈਡ ਦੇਅਰ ਮਿਸਟੇਕ, ਬਈ ਇਹ ਠੀਕ ਹੋਈ ਹੈਗੀ। ਇਹ ਸਾਡਾ ਪ੍ਰੋਟੈਸਟ ਹੈਗਾ ਬਈ ਇਹਨਾਂ ਨੂੰ ਫੌਰੀ ਤੌਰ 'ਤੇ ਦੇ ਆਰ ਨਾਟ ਫਿਟ ਟੂ ਕੰਟਰੋਲ ਐਂਡ ਰੂਲ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ, ਪਹਿਲੇ ਕਦੋਂ ਹੋਈਆਂ ਨੇ ਦੱਸਿਆ ਕਿ ਪਹਿਲੇ ਕੋਈ ਰੈਫਰੈਂਸ? ਪੁਰਾਣੀਆਂ ਚਿੱਠੀਆਂ ਕਈਆਂ ਨੇ 11 ਤਰੀਕ, ਮੈਂ ਕਿਹਾ ਜੇ ਇਹ ਗਲਤ ਹੋਈਆਂ ਨਾ, ਕਹਿੰਦੇ ਨੇ ਹਾਂ ਜੀ ਇਹ ਗਲਤ ਹੋਈਆਂ। ਮੈਂ ਕਿਹਾ ਫਿਰ ਇਸ ਗਲਤੀ ਤੋਂ ਸਿੱਖਿਆ ਕਿਉਂ ਨਹੀਂ ਲਈ? ਜੇ 11 ਦੀ ਚਿੱਠੀ ਦੇ ਵਿੱਚ ਕੋਈ ਪਕੜਿਆ ਗਿਆ ਬੀੜੀ ਦਾ ਪੈਕਟ ਗੁਰਦੁਆਰਾ ਪੈਰਫੇਰੀ ਦੇ ਵਿੱਚੋਂ, ਜਿਹੜਾ ਕਿ ਹੋ ਸਕਦਾ ਕਿਸੇ ਵਿਰੋਧੀ ਨੇ ਸੁੱਟਿਆ ਹੋਇਆ, ਤੇ ਅੱਜ ਤੁਸੀਂ ਇਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਰਹੇ ਹੋ ਜੀ ਭਾਈ ਇਹ ਠੀਕ ਹੈਗਾ ਜੀ, ਇਹ ਉਸ ਵਕਤ ਵੀ ਪਕੜਿਆ ਗਿਆ ਸੀ ਤੇ ਇਸ ਕਰਕੇ ਅਸੀਂ ਠੀਕ ਹੈਗੇ ਹਾਂ। ਇਹ ਜਵਾਬ ਹੈਗਾ ਸੀ। ਹੁਣ ਗੱਲ ਖਤਮ ਕਿੱਦਾਂ ਹੋਏਗੀ? ਗੱਲ ਖਤਮ ਕੋਈ ਨਹੀਂ ਹੋਈ। ਖਤਮ ਇਸ ਕਰਕੇ ਨਹੀਂ ਹੋਈ ਭਾਈ ਠੰਡਾਰ ਉਹਨਾਂ ਵਿੱਚ ਵੀ ਕੋਈ ਨਹੀਂ ਸੀ ਗੱਲ ਕਰਨ ਦਾ, ਬਰਦਾਸ਼ਤ ਕਰਨ ਦਾ ਮਾਦਾ ਸਾਡੇ ਵਿੱਚ ਵੀ ਕੋਈ ਨਹੀਂ ਸੀ। ਉਹਨਾਂ ਦੀਆਂ ਬੇਵਕੂਫਾਂ ਵਾਲੀਆਂ ਗੱਲਾਂ ਦੇ ਅਸੀਂ ਹੋਰ ਉੱਥੇ ਬੈਠ ਸਕੀਏ। ਬਾਕੀ ਕੋਈ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਨੂੰ ਕੋਈ ਤਹਿਜ਼ੀਬ ਤਮੀਜ਼ ਬਿਲਕੁਲ ਨਹੀਂ ਰਹੀ। ਮੈਂ ਇਹ ਸੰਗਤ ਆਈ ਹੈ, ਇਹ ਕੋਈ ਗੈਰ ਨਹੀਂ ਆਏ, ਅਸੀਂ ਭਰਾ ਹੈਗੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਟਿਡ ਮੈਂਬਰ ਹਾਂ। ਹਾਂਜੀ, ਪਾਣੀ ਦਾ ਚਾਹ ਤੇ ਕਿਸੇ ਨੇ ਕੀ ਪੁੱਛਣੀ ਸੀ, ਪਾਣੀ ਵੀ ਨਹੀਂ ਪੁੱਛਿਆ। ਬੰਦੇ ਕੁਰਸੀਆਂ ਵੀ ਨਹੀਂ ਬੈਠਣ ਵਾਸਤੇ ਰੱਖੀਆਂ। ਇਹਨਾਂ ਨੇ ਜਿਹੜਾ ਹੈਗਾ ਜੋ ਕੁਝ ਮਾੜਾ ਵਰਤਾਵ ਕਰ ਸਕਦੇ ਨੇ ਉਹ ਕੀਤਾ। ਸ਼ੇਮ ਔਨ ਦੈਮ, ਸ਼ੇਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਟਿਡ ਮੈਂਬਰ ਉਹ ਭਾਵੇਂ ਜਾਗੋ ਦੇ ਹੋਣ, ਸਰਨਾ ਸਾਹਿਬ ਦੇ ਹੋਣ, ਅਕਾਲੀ ਦਲ ਦੇ ਹੋਣ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਅਵੱਗੀਆਂ ਹੋਈਆਂ ਨੇ, ਮਰਿਆਦਾ ਭੰਗ ਕੀਤੀ ਹੈ, ਉਹਦੇ ਲਈ ਅਸੀਂ ਆਏ ਸੀਗੇ। ਔਰ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਸਟੀਫਾਈ ਕਰਨ ਦੀ ਗੱਲ ਕੀਤੀ। ਮੈਂ ਕਿਹਾ ਜਦੋਂ ਕਹਿੰਦੇ ਸਰਕਾਰ ਦਾ ਪ੍ਰੋਗਰਾਮ ਸੀ, ਮੈਂ ਪੁੱਛਿਆ ਪੈਸੇ ਆ ਗਏ ਸਰਕਾਰ ਤੋਂ? ਉਹ ਕਹਿੰਦੇ ਹਲੇ ਤੱਕ ਨਹੀਂ ਆਏ। ਮੈਂ ਕਿਹਾ ਹਲੇ ਤੱਕ ਆਏ ਜਿਹੜਾ ਇਹ ਕੁਐਸਚਨ ਮਾਰਕ ਆ, ਅੱਗੇ ਆਣੇ ਨੇ? ਕਹਿੰਦੇ ਹਾਂ ਜੀ ਪੈਸੇ ਸਰਕਾਰ ਦਾ ਖਰਚਾ ਸਾਡਾ ਨਹੀਂ ਹੈ, ਮੰਨ ਗਏ ਨੇ ਪੈਸੇ ਆਣੇ ਨੇ। ਅਗਲਾ ਸਵਾਲ ਮੈਨੂੰ ਕਰਦੇ ਨੇ ਮੈਂ ਕਿ ਬਈ ਤੁਹਾਡੇ ਵੇਲੇ ਇੱਥੇ ਥਾਵਾਂ ਦਿੱਤੀਆਂ ਗਈਆਂ ਸੀ। ਮੈਂ ਕਿਹਾ ਮੈਂ ਤੇ ਲਾਈਵ ਤੇ ਬੋਲਿਆ ਵਾਂ। ਮੈਂ ਅੰਨਾ ਹਜ਼ਾਰੇ ਨੂੰ ਥਾਂ ਦਿੱਤੀ ਹੈ, ਮੈਂ ਵਨ ਰੈਂਕ ਵਨ ਪੈਨਸ਼ਨ ਜਨਰਲ ਸਤਬੀਰ ਸਿੰਘ ਨੂੰ ਥਾਂ ਦਿੱਤੀ ਹੈ, ਮੈਂ ਰੇਲਵੇ ਵਾਲਿਆਂ ਨੂੰ ਥਾਂ ਦਿੱਤੀ ਹੈ, ਮੈਂ ਕਾਂਗਰਸ ਦਾ ਜਿਹੜਾ ਸੀਗਾ ਅਜੇ ਮਾਖਣ, ਉਹ 4000 ਆਦੀਵਾਸੀ ਇੱਥੇ ਠਹਿਰਾਣਾ ਚਾਹੁੰਦੇ ਸੀ 2 ਦਿਨ, ਉਹਨਾਂ ਨੂੰ ਥਾਂ ਦਿੱਤੀ ਹੈ। ਉਹ ਕਹਿੰਦੇ ਤੁਸੀਂ ਮੱਛੀ ਫੜਨ ਵਾਲਿਆਂ ਨੂੰ ਦਿੱਤੀ ਹੈ। ਮੈਂ ਕਿਹਾ ਗੁਰੂ ਨਾਨਕ ਦਾ ਘਰ ਹੈ, ਭਾਵੇਂ ਕੋਈ ਮੱਛੀ ਫੜਨ ਵਾਲਾ ਹੈ, ਭਾਵੇਂ ਕੋਈ ਮੋਚੀ ਹੈ, ਭਾਵੇਂ ਕੋਈ ਅੰਧ ਵਿਦਿਆਲੇ ਵਾਲੇ ਨੇ, ਜਿਹੜੇ ਗੁਰੂ ਘਰ ਚਾਹਣਗੇ ਅਸੀਂ ਥਾਵਾਂ ਦਿੱਤੀਆਂ। ਔਰ 2-2 ਹਜ਼ਾਰ ਤੋਂ ਲੈ ਕੇ 20-20 ਹਜ਼ਾਰ ਬੰਦੇ ਰੱਖੇ ਨੇ। ਮੈਨੂੰ ਦੱਸਿਆ ਜਾਵੇ ਕੋਈ ਉਸ ਵੇਲੇ ਸ਼ਿਕਾਇਤ ਹੋਈ, ਕੋਈ ਉਸ ਵੇਲੇ ਚੀਜ਼ ਫੜੀ ਗਈ ਇੱਥੇ? ਕਹਿੰਦੇ ਜੀ ਉਸ ਵੇਲੇ ਕਿਸੇ ਨੇ ਸਟਿੰਗ ਨਹੀਂ ਕੀਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੇਰੇ ਕੋਲ 6 ਸਾਲਾਂ 'ਚ ਇੰਨੀ ਵਾਰੀ ਮੈਂ ਜਗ੍ਹਾ ਦਿੱਤੀ ਹੋਵੇ। ਇੱਕ ਚਿੱਠੀ ਪੁਰਾਣੀ 2011 ਦੀ ਕੱਢ ਲਿਆ ਜੀ, ਇਹ ਦੇਖ ਲਓ। ਮੈਂ ਕਿਹਾ ਮੈਨੂੰ ਇਹ ਛੱਡ ਦਿਓ, ਮੈਂ ਇੰਨੇ ਬੰਦਿਆਂ ਨੂੰ ਥਾਵਾਂ ਦਿੱਤੀਆਂ ਨਹੀਂ, ਔਰ ਇਹ ਦੇਣਾ ਤੁਹਾਡਾ ਕੰਮ ਹੈ, ਅਸੀਂ ਤੁਹਾਡੀ ਥਾਂ ਦੇਣ ਤੇ ਨਹੀਂ ਕਹਿੰਦੇ। ਲੇਕਿਨ ਇੱਥੇ ਬੀੜੀਆਂ ਸਿਗਰਟਾਂ ਪੀ ਰਿਹਾ। ਤੁਹਾਨੂੰ ਪਤਾ ਹੈ ਕਿ ਲੱਖੀ ਜਾਂ ਬੰਜਾਰਾ ਦਾ ਇੱਥੇ ਸਮਾਗਮ ਮਨਾਇਆ ਜਾ ਰਿਹਾ, ਬੰਜਾਰਾ ਸਮਾਜ ਆ ਰਿਹਾ, ਉਹਨਾਂ ਨੂੰ ਨਹੀਂ ਸਮਝ ਹੈਗੀ ਤਾਂ ਉਸ ਨੂੰ ਕਿੰਨੇ ਐਜੂਕੇਟ ਕੀਤਾ? ਡਿਊਟੀ ਸੀ ਤੁਹਾਡੀ, ਤੁਸੀਂ ਆਪਣੀ ਡਿਊਟੀ ਤੋਂ ਮੁਨਕਰ ਹੋਏ ਹੋ। ਜੇ ਉੱਥੇ
ਨਾਚ ਗਾਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਦਿੱਲੀ ਕਮੇਟੀ ਦਾ ਨਾਂ ਉਹਦੇ 'ਚ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀ ਮਰਿਆਦਾ ਹੀ ਹੈ ਨਹੀਂ ਗੀ। ਉਹ ਕਹਿੰਦੇ ਨੇ ਜੀ ਇਹ ਸਾਡੇ ਗੁਰਦੁਆਰੇ 'ਚ ਥੋੜੀ ਹੋਏ ਨੇ, ਬਾਹਰ ਹੋਏ ਨੇ, ਇਹਦਾ ਮਤਲਬ ਦਿੱਲੀ ਕਮੇਟੀ ਬਾਹਰ ਡੀਜੇ ਵਜਾ ਕੇ ਛਮਕ ਕਰਾਏਗੀ। ਮੈਂ ਸਮਝਦਾ ਵਾਂ ਕਿ ਉਹਨਾਂ ਦਾ ਕੋਈ ਤੱਥ ਭਰਿਆ ਜਵਾਬ ਸਾਨੂੰ ਨਹੀਂ ਮਿਲਿਆ। ਔਰ ਅਗਰ ਉਹਨਾਂ ਨੇ ਅਸੀਂ ਕੋਈ ਇੱਥੇ ਸਾਨੂੰ ਇਹ ਆਖਿਆ ਗਿਆ ਜੀ ਕਿ ਬੰਦੇ ਨਹੀਂ ਲੈ ਕੇ ਆਣੇ, ਅਸੀਂ ਸਿਰਫ ਇਲੈਕਟਡ ਮੈਂਬਰ ਗਏ ਹਾਂ, ਸੰਗਤ ਬਾਕੀ ਦੀ ਸਾਡੇ ਨਾਲ ਸੀ, ਉਹਨਾਂ ਨੂੰ ਬਾਹਰ ਖੜਿਆ ਕੀਤਾ, ਅਸੀਂ ਪਿਆਰ ਨਾਲ ਜਾ ਕੇ ਗੱਲ ਕੀਤੀ ਹੈ, ਕੋਈ ਅਸੀਂ ਤਹਿਸ 'ਚ ਨਹੀਂ ਆਏ। ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜਿਹੜਾ ਇਹ ਐਟੀਟਿਊਡ ਜਸਟੀਫਾਈ ਕਰਨ ਦਾ ਕਿ ਇਹ ਹੁੰਦਾ ਰਹਿੰਦਾ ਹੈ ਜੀ, ਤੇ ਮੈਂ ਸਮਝਦਾ ਇਹ ਕੌਮ ਵਾਸਤੇ ਬੜਾ ਮਾੜਾ ਹੈ। ਪ੍ਰੋਟੈਸਟ ਜਾਰੀ ਰਹੇਗਾ, ਕਿੱਦਾਂ ਪ੍ਰੋਟੈਸਟ? ਸਾਡਾ ਤੇ ਪ੍ਰੋਟੈਸਟ ਹੈਗਾ, ਅਕਾਲ ਤਖਤ ਸਾਹਿਬ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਹੋਰ ਵਗਿਆ ਹੈਗੀ ਹੈ, ਇਤਿਹਾਸ ਨੂੰ ਹੀ ਇਹਨਾਂ ਨੇ ਪਲਟ ਦਿੱਤਾ। ਇਹਨਾਂ ਨੇ ਮਰਿਆਦਾ ਨਾਚ ਗਾਣੇ ਤੇ ਲੈ ਗਏ ਨੇ। ਇਹ ਗੁਰੂ ਘਰ ਦੇ ਸ਼ਹੀਦੀ ਸਥਾਨ ਦੇ ਵਿੱਚ ਬੀੜੀਆਂ ਤੇ ਤੰਬਾਕੂ ਚੱਲਦੇ ਪਏ ਨੇ। ਸਾਡਾ ਪ੍ਰੋਟੈਸਟ ਹੈ, ਵਿਰੋਧ ਹੈ। ਇਹ ਹਾਂ, ਅਗਰ ਇਹ ਗਲਤੀ ਹੋਈ ਹੈ, ਕਹਿ ਦੇਣ ਗਲਤੀ ਹੋਈ ਹੈ, ਗਲਤੀ ਹੋ ਜਾਂਦੀ ਹੈ, ਕੰਮ ਮੁੱਕ ਜਾਂਦਾ ਹੈ। ਲੇਕਿਨ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ, ਜਸਟੀਫਾਈ ਕਰਨ ਨੂੰ ਤਿਆਰ ਨੇ। ਉਹ ਜਸਟੀਫਿਕੇਸ਼ਨ ਨਹੀਂ ਮੰਨਾਂਗੇ। ਇਹਨੂੰ ਸਾਨੂੰ ਤੇ ਕਾਪੀ ਦਾ ਪਤਾ ਕੋਈ ਨਹੀਂ। ਇਹਨਾਂ ਦੇ ਖਿਲਾਫ ਕਈਆਂ ਨੇ ਕੰਪਲੇਂਟਾਂ ਵੀ ਪਾਈ ਹੋਣੀ, ਸਾਨੂੰ ਨਹੀਂ ਪਤਾ। ਨਾ ਅਕਾਲ ਤਖਤ ਨੇ ਸਾਨੂੰ ਇਸ ਕਰਕੇ ਬੁਲਾਇਆ, ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ। ਇਹ ਪਤਾ ਨਹੀਂ ਕਿੱਥੋਂ ਕਾਪੀ ਕੱਢ ਕੇ ਲੈ ਆਏ। ਪਰ ਇਹ ਕਾਪੀ ਜੇ ਮਿਲੀ ਵੀ ਹੈਗੀ, ਇਟ ਇਜ਼ ਨਾਟ ਦਾ ਪੁਆਇੰਟ ਟੂ ਜਸਟੀਫਾਈ देयर ਮਿਸਡੀਡ। ਇਹ ਮਿਸਡੀਡ ਹੈਗੀ। ਇਹ ਜਿਹੜੀ ਹੈਗੀ ਇਹ ਜਸਟੀਫਿਕੇਸ਼ਨ ਨਹੀਂ ਹੈਗੀ ਬਈ ਉਹ ਉਸਨੇ ਚੋਰੀ ਕੀਤੀ ਹੈ ਤੇ ਇਸ ਕਰਕੇ ਜੀ ਮੈਂ ਵੀ ਲਾਇਬਲ ਹੈਗਾ ਮੈਂ ਚੋਰੀ ਕਰਨ ਦੇ। ਇਹ ਨਹੀਂ ਗੱਲ ਠੀਕ। ਚੋਰੀ ਦਾ ਇਲਜ਼ਾਮ ਲੱਗੇ ਤਾਂ ਵੀ ਕਹਿਣਗੇ ਹਾਂ, ਤਾਂ ਤੇ ਚਲਦੇ ਆਏ ਹੋ ਜੀ। ਨਹੀਂ ਵਿਰੋਧੀ ਧਿਰ ਕਿਹੜਾ ਮੁੱਦਾ ਲੈ ਕੇ ਆਈ ਸੀ ਔਰ ਤੁਹਾਡੇ ਨਾਲ ਤੁਸੀਂ ਕੀ ਕੀਤਾ? ਦੇਖੋ, ਪਹਿਲੀ ਗੱਲ ਤੇ ਇਹੀ ਸਾਰੀ ਕਮੇਟੀ ਬੈਠ ਕੇ ਸਮੀਖਿਆ ਕਰ ਰਹੀ ਹੈ ਕਿ ਮੁੱਦਾ ਕਿਹੜਾ ਲੈ ਕੇ ਆਏ ਸੀ। ਸਾਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ, ਕਿਉਂਕਿ ਇੱਕ ਡੈਲੀਗੇਸ਼ਨ ਨੂੰ ਮਿਲਣ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਾਡੇ ਤੋਂ ਟਾਈਮ ਲਿਆ ਸੀ, ਮਗਰ ਉਹਨੂੰ ਲੀਡ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕਰ ਰਹੇ ਸੀ, ਸੈਕੰਡ ਬੀਬੀ ਰਣਜੀਤ ਕੌਰ ਕਰ ਰਹੀ ਸੀ, ਤੇ ਸਰਦਾਰ ਮਨਜੀਤ ਸਿੰਘ ਜੀਕੇ ਬਿਲਕੁਲ ਸ਼ਾਂਤ ਨਾਲ ਪਿੱਛੇ ਬੈਠੇ ਸੀ। ਮਨਜੀਤ ਸਿੰਘ ਜੀਕੇ ਦੀ ਲਾਈਨ ਸੀ ਕਿ ਤੁਸੀਂ ਜਿਹੜਾ ਰਕਾਬਗੰਜ ਸਾਹਿਬ ਤਾਲਕਟੋਰਾ ਪ੍ਰੋਗਰਾਮ ਕੀਤਾ ਹੈ, ਉਹਦੇ ਵਿੱਚ ਤੁਹਾਡਾ ਲਾਈਨ ਕਿਉਂ ਰਹੀ ਧਰਮ ਪ੍ਰਚਾਰ ਨੂੰ ਲੈ ਕੇ? ਸਰਨਾ ਸਾਹਿਬ ਦੀ ਲਾਈਨ ਇੱਥੇ ਦੀ ਸੀ। ਤਾਂ ਮੈਂ ਸਮਝਦਾ ਜਿਸ ਮਿਲੀ ਭਗਤ ਦੇ ਨਾਲ ਇੱਕ ਅਲੱਗ-ਅਲੱਗ ਕੁਐਸਚਨਰੀ ਬਣਾ ਕੇ ਆਏ ਸੀ ਕਿ ਮੈਂ ਸਵਾਲ ਪੁੱਛਣਾ, ਮੈਂ ਸਵਾਲ ਪੁੱਛਣਾ, ਇਹ ਅਸੀਂ ਆਪ ਬੈਠੇ ਇਹ ਚਿੰਤਾ ਕਰ ਰਹੇ ਹਾਂ ਕਿ ਜਿਹੜੇ ਬੰਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਸਵਾਲ ਦੇ ਜਵਾਬ ਮੰਗਦੇ ਰਹੇ ਕਿ 328 ਸਰੂਪ ਮਹਾਰਾਜ ਦੇ ਕਿੱਥੇ ਗਏ, ਉਹਨਾਂ ਸਰੂਪਾਂ ਦੀ ਬੇਦਬੀ ਕਰਨ ਵਾਲੇ ਜਿਹੜੀ ਬਰਗਾੜੀ ਦਾ ਕਾਂਡ ਹੋਇਆ, ਅੱਜ ਉਹਨਾਂ ਦੇ ਨਿਰਦੇਸ਼ ਦੇ ਉੱਤੇ, ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਡਾਇਰੈਕਸ਼ਨ ਜਿਹੜੀ ਹੈ ਪਿੱਛੋਂ ਕਿੱਥੋਂ ਆ ਰਹੀ ਹੈ ਪੰਜਾਬ ਤੋਂ, ਔਰ ਉਸੇ ਦੇ ਉੱਤੇ ਆਏ ਔਰ ਆ ਕੇ ਉਹਨਾਂ ਨੇ ਆਪਣਾ ਇੱਕ ਪੱਤਰ ਸਾਨੂੰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ 5-7 ਪੁਆਇੰਟ ਲਿਖੇ ਨੇ, ਔਰ ਜਿਹਦਾ ਪੁਆਇੰਟਾਂ ਦਾ ਜਵਾਬ ਮੈਂ ਸਮਝਦਾ ਕਿ ਕਿਸੇ ਦੀ ਗਲਤੀ ਦੇ ਨਾਲ ਗਲਤੀ ਮਿਲਾਣਾ ਨਹੀਂ ਹੁੰਦਾ, ਮਗਰ ਜਦ ਸਰਨਾ ਸਾਹਿਬ ਵਰਗੇ ਬੰਦੇ ਕਿੰਤੂ ਪਰੰਤੂ ਕਰਨ ਤੇ ਉਹਨਾਂ ਨੂੰ ਯਾਦ ਦਿਵਾਉਣਾ ਬੜਾ ਜ਼ਰੂਰੀ ਸੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਦ ਹੋਈਆਂ ਕੁਤਾਹੀਆਂ ਹੋਈਆਂ ਸੀ, ਉਸ ਵਕਤ ਲੋਕ ਸਟਿੰਗ ਆਪਰੇਸ਼ਨ ਕਰਨ ਨਹੀਂ ਜਾਂਦੇ ਸੀ, ਜੈਨੂਅਨ ਹੋਈਆਂ ਸੀ। ਸਰਦਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਜਿਸ ਵਕਤ ਮੱਛੀਆਂ ਫੜਨ ਵਾਲਿਆਂ ਨੂੰ 5-5 ਹਜ਼ਾਰ ਬੰਦਿਆਂ ਨੂੰ ਇੱਥੇ ਰੁਕਵਾਇਆ ਜਾਂਦਾ ਸੀ, ਬ੍ਰਾਹਮਣ ਸਮਾਜ ਵਾਲਿਆਂ ਨੂੰ ਰੁਕਵਾਇਆ ਜਾਂਦਾ ਸੀ। ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਕੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਕੇਂਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ, ਜੈਸਵਾਲ ਜੀ ਦਾ ਪੂਰਾ ਨਾਮ ਕੀ? ਸ਼੍ਰੀ ਪ੍ਰਕਾਸ਼ ਜੈਸਵਾਲ ਜੀ ਦਾ, ਉਹਨਾਂ ਦਾ ਆਪਣਾ ਪ੍ਰੋਗਰਾਮ ਕਰਾਇਆ ਜਾਏ। ਲਾਲਾ ਜਗਤ ਨਾਰਾਇਣ ਦੇ ਬੇਟੇ ਦਾ ਇੱਥੇ ਪ੍ਰੋਗਰਾਮ, ਜਿਹਨੂੰ ਕੌਮ ਮਤਲਬ ਕਦੀ ਮਾਫ ਨਹੀਂ ਕਰ ਸਕਦੀ, ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਕਰਾਉਣ ਵਕਤ ਸਰਨਾ ਸਾਹਿਬ ਕੋਲ ਸੀ ਕਿ ਜੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਨੇ ਕੀਰਤਨ ਕਰਾਇਆ ਸੀ ਜੀ ਇੱਥੇ। ਸੋ ਇਹ ਬੰਦੇ ਕਿੰਤੂ ਪਰੰਤੂ ਕਰਨ ਤੇ ਮੈਂ ਸਮਝਦਾ ਚੰਗੀ ਗੱਲ ਨਹੀਂ। ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਨੋਟ ਕੱਢਿਆ ਸੀ, ਜਿਹਦੇ ਵਿੱਚ ਉਹਨਾਂ ਨੇ ਲੱਕੀ ਸ਼ਾਹ ਵਣਜਾਰਾ ਦਾ ਜਿਹੜਾ ਸਟੇਜ ਸ਼ੋ ਹੈ ਉਹਦੇ ਕਿੰਤੂ ਪਰੰਤੂ ਕਿਸੇ ਦਾ ਜੋ ਟੌਪਿਕ ਨਹੀਂ ਸੀ, ਕਿਉਂਕਿ ਅੱਜ ਉਹਨਾਂ ਦਾ ਟੌਪਿਕ ਉਹ ਬੰਦ ਹੋ ਗਿਆ, ਕਿਉਂਕਿ ਉਹਨਾਂ ਨੂੰ ਅਸੀਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਚਾਨਣਾ ਪਵਾਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕੀਤਾ ਸੀ ਤਾਂ ਤੁਹਾਡੇ ਕੋਲ ਇਜਾਜ਼ਤਾਂ ਹੈਗੀਆਂ ਸੀ, ਅਸੀਂ ਤੇ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਹਿਸਾਬ ਦੇ ਨਾਲ ਕਾਰਜ ਕੀਤੇ ਆ। ਸੋ ਦੇ ਵਰ ਹੈਵਿੰਗ ਨੋ ਆਨਸਰ, ਸਾਡੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ, ਔਰ ਉਹਨਾਂ ਨੇ ਸਿਰਫ ਇੱਕ ਜੋ ਸਾਨੂੰ ਪਤਾ ਸੀ ਕਿ ਸੋਚੀ ਸਮਝੀ ਔਰ ਰਣਨੀਤੀ ਬਣਾ ਕੇ ਆਏ ਨੇ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ, ਮਗਰ ਅਸੀਂ ਆਪਣੇ ਕਾਰਜ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਸੇ ਤਰੀਕੇ ਦੇ ਨਾਲ ਚੰਗੀ ਤਰੀਕਾ ਗੁਰੂ ਘਰ ਦੀਆਂ ਸੇਵਾਵਾਂ ਵੀ ਕਰਾਂਗੇ, ਸੰਗਤ ਨੂੰ ਵੀ ਕਰਾਂਗੇ, ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਖਾਉਂਦੇ ਹਾਂ ਕਿ ਜੋ ਇਹਨਾਂ ਨੇ ਪੁਆਇੰਟ ਦਿੱਤੇ ਨੇ, ਦਿੱਲੀ ਦੀ ਉਹ ਜਥੇਬੰਦੀਆਂ ਨੂੰ, ਦਿੱਲੀ ਦੇ ਸੰਤ ਸਮਾਜ ਨੂੰ ਇਕੱਠਾ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਗੱਲ ਕਰਾਂਗੇ। ਕਿਆ ਲੱਕੀ ਸ਼ਾਹ ਵਣਜਾਰੇ ਦਾ ਦਿਨ ਬਣਾਉਣ ਵਾਸਤੇ ਸਾਨੂੰ ਉਹਨਾਂ ਬੰਜਾਰਾ ਸਮਾਜ ਦਾ ਸਹਿਯੋਗ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ? ਉਹ ਮੈਂ ਪੜ੍ਹੇ ਹੀ ਨਹੀਂ ਹਲੇ। ਮੇਨ ਪੁਆਇੰਟ ਕੀ ਹੋਣਾ ਨੇ ਉਹਨਾਂ ਦੇ? ਉਹਨਾਂ ਨੂੰ ਆਪ ਹੀ ਨਹੀਂ ਜਾ ਕੇ ਹੁਣ ਪੁੱਛ ਲਓ, ਉਹਨਾਂ ਨੂੰ ਆਪ ਹੀ ਨਹੀਂ ਦੱਸ ਪਾਣੇ ਉਹਨਾਂ ਨੇ। ਨਹੀਂ ਕੀ ਨਹੀਂ, ਮੈਂ ਪੜ੍ਹਨਾ ਕੀ ਇਹਦੇ ਜੀ?
ਹਾਊ ਵਿਜ਼ਟਰਸ ਯੂ ਇਨਵਾਈਟਡ ਸੈਲੀਬ੍ਰੇਸ਼ਨ ਐਂਡਡ ਅਪ। ਪਹਿਲੀ ਗੱਲ ਦੱਸੋ, ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਗੁਰੂ ਮਰਿਆਦਾ ਦੇ ਉੱਤੇ, ਤੁਹਾਡੇ ਕੋਲ ਪੰਜਾਬੀ ਨਹੀਂ ਲਿਖੀ ਗਈ ਯਾਰ। ਲਾਣਤ ਇਹੋ ਜਿਹੇ ਬੰਦਿਆਂ ਦੇ ਉੱਤੇ, ਤੁਹਾਡੀ ਸੋਚ ਦੇ ਉੱਤੇ। ਤੁਸੀਂ ਪੰਥ ਦੀਆਂ ਤਿੰਨੋਂ ਆਪਣੇ ਆਪ ਨੂੰ ਨੁਮਾਇੰਦਾ ਜਥੇਬੰਦੀਆਂ ਕਹਿੰਦੇ ਹੋ, ਤੁਸੀਂ ਇੱਕ ਪੰਜਾਬੀ ਔਰ ਥੱਲੇ ਚਿੱਠੀ ਸਾਈਨ ਇੱਕ ਅਕਾਲੀ ਦਲ ਦਿੱਲੀ ਦੇ ਸਿਗਨੇਚਰ ਮਨਜੀਤ ਸਿੰਘ ਜੀ ਕੇ ਕਰ ਰਹੇ। ਇਹ ਉਹੀ ਬੰਦਾ ਦੇਖੋ ਕਿੰਨੇ ਗ੍ਰੇਸ ਦੇ ਨਾਲ ਅਸੀਂ ਬੁਲਾਇਆ ਮਨਜੀਤ ਸਿੰਘ ਜੀ ਕੇ ਨੂੰ, ਤੇ ਆਦਤ ਸੀ ਕਿ ਇੱਥੇ ਆ ਕੇ ਉਹੀ ਕਿਰਪਾਨਾਂ ਖਾ ਕੇ ਗਿਆ ਹੋਇਆ ਉਹਨਾਂ ਦੇ ਸਮੇਂ ਦੇ ਵਿੱਚ। ਅਸੀਂ ਗ੍ਰੇਸਫੁਲੀ ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀ, ਉਹਨਾਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਮਰਿਆਦਾ ਦੀ ਕਰਨਗੇ। ਇਹ ਹੁਣ ਤੁਸੀਂ ਇੰਗਲਿਸ਼ 'ਚ ਦੱਸੋ, ਮੈਂ ਤੇ ਚਸ਼ਮਾ ਹਲੇ ਲਗਾਇਆ ਨਹੀਂ ਹੈ, ਕੀ ਮੈਂ ਪੜ੍ਹ ਕੇ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਕੀ ਗੱਲ ਕੀਤੀ ਹੈ। ਹਾਂ ਪੰਜਾਬੀ 'ਚ ਹੁੰਦਾ, ਸ਼ਾਇਦ ਮੇਰੇ ਨਾਲ ਬੈਠੇ ਲੁਬਾਣਾ ਜੀ 1 ਮਿੰਟ 'ਚ ਪੜ੍ਹ ਕੇ ਦੱਸ ਦਿੰਦੇ ਤੁਹਾਨੂੰ। ਸੋ ਗੁਰਮੁਖੀ 'ਚ ਲਿਖ ਕੇ ਦੱਸਦੇ ਤੇ ਗੱਲ ਵੀ ਕਰੀਏ। ਇਹ ਲੋਕ ਸਿੱਖ ਮਰਿਆਦਾ ਦੀ ਗੱਲ ਕਰਦੇ, ਸਿਰਫ ਤੇ ਸਿਰਫ ਇੱਕ ਆਪਣਾ ਸ਼ੋਅ ਬਣਾਉਣਾ ਸੀ। ਬੜੇ ਦਿਨ ਤੋਂ ਕੋਈ ਕੰਮ ਨਹੀਂ ਮਿਲਿਆ ਸੀ, ਸੋ ਅੱਜ ਕੰਮ ਮਿਲਿਆ। ਪਰ ਹਾਂ ਦੇਖੋ ਜਵਾਬ, ਪਹਿਲੀ ਗੱਲ ਇੱਕ ਮਿੰਟ ਲੁਬਾਣਾ ਜੀ, ਜਵਾਬ ਸੁਣਨ ਵਾਸਤੇ ਉਹ ਆਈ ਨਹੀਂ ਸੀ। ਉਹ ਸਿਰਫ ਤੇ ਸਿਰਫ ਇੱਥੇ ਆ ਕੇ ਉਹਨਾਂ ਦੇ ਇੱਕ ਪੋਤਰੇ ਦੋਤਰੇ 2-4 ਨਾਲ ਲਿਆਂਦੇ ਜਿਹੜੇ ਆਪਣੇ ਇੱਕ ਵੀਡੀਓ ਬਣਾਉਂਦੇ ਆ, ਉਹ ਇਹੀ ਕੰਮ ਆਏ ਸੀ, ਹੋਰ ਕੋਈ ਕੰਮ ਨਹੀਂ ਸੀ ਉਹਨਾਂ ਦਾ, ਨਾ ਉਹਨਾਂ ਦਾ ਕੋਈ ਪੰਥਕ ਏਜੰਡਾ। ਤੁਸੀਂ ਆਪ ਦੱਸ ਦਿਓ, ਤੁਸੀਂ ਤੇ ਇੰਨੇ ਸੀਨੀਅਰ ਕੋਰਸਪੋਂਡੈਂਟ ਹੈਗੇ ਹੋ, ਇੰਨੀ ਸਾਲਾਂ ਤੋਂ ਕਰ ਰਹੇ ਹੋ, ਕਿਆ ਇਹ ਸ਼ੋਭਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਚਲਾਉਂਦੀ ਹੋਈ ਪਾਰਟੀ, ਉਹਦਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਗੁਰੂ ਮਰਿਆਦਾ ਉੱਤੇ ਗੱਲ ਕਰਨ ਦੀ ਗੱਲ ਕਰੇ ਔਰ ਗੁਰਮੁਖੀ ਨਾਲ ਲਿਖਣੀ ਆਉਂਦੀ ਹੋਏ? ਅਰੇ ਭਈਆ ਕੋਈ ਬੰਦਾ ਰੱਖ ਲੈਂਦੇ, ਸਾਨੂੰ ਕਹਿੰਦੇ ਅਸੀਂ ਟਾਈਪ ਕਰਾ ਕੇ ਤੁਹਾਨੂੰ ਦੇ ਦਿੰਦੇ। ਮਗਰ ਇਹ ਸਾਰੀ ਜ਼ਿੰਦਗੀ ਉਸੇ ਰਿਕਾਰਡ ਜਾਣਾ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਕਿ ਇਹ ਸਾਡੇ ਲੀਡਰ ਰਹੇ ਨੇ ਸਮਾਂ ਦੇ ਉੱਤੇ। ਰਵੀ ਸਿੰਘ ਜੀ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਦੋਨਾਂ ਨੇ ਆਪਣੀ ਬਾਈਟ ਦੇ ਅੰਦਰ ਅਲੱਗ ਰੱਖਦੇ ਨੇ ਕਿ ਦਿੱਲੀ ਕਮੇਟੀ ਦਾ ਜਵਾਬ ਸੀ ਕਿ ਇਹ ਜੀ ਗਲਤੀਆਂ ਤੇ ਹੁੰਦੀਆਂ ਰਹਿੰਦੀਆਂ। ਮੈਂ ਬਿਲਕੁਲ ਦੇਖੋ ਜੋ ਮਰਜ਼ੀ ਬੋਲਦੇ ਰਹਿਣ, ਇਹ ਉਹਨਾਂ ਦਾ ਵਰਜਨ ਹੈ। ਮੈਂ ਇਹ ਗੱਲ ਜ਼ਰੂਰ ਕੀਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪ੍ਰਬੰਧਾਂ ਦੇ ਵਿੱਚ ਅਗਰ ਕਿਧਰੇ ਕੋਤਾਹੀ ਹੁੰਦੀ ਹੈ ਤੇ ਲੋਕ ਨੂੰ ਪੰਡਦੇ ਨਹੀਂ ਨੇ। ਤੁਸੀਂ ਸਟਿੰਗ ਆਪਰੇਸ਼ਨ ਕਰਾਏ ਨੇ, ਤੁਸੀਂ ਸਰਨਾ ਸਾਹਿਬ ਦੀ ਫੈਕਟਰੀ, ਸਰਨਾ ਸਾਹਿਬ ਦੀ ਜਿਹੜੀ ਟਰਾਂਸਪੋਰਟ ਚੱਲਦੀ ਹੈ, ਉਹਨਾਂ ਦੇ ਡਰਾਈਵਰਾਂ ਦੀ ਮੈਂ ਫੋਟੋ ਦਿਖਾ ਸਕਦਾ ਜਿਨ੍ਹਾਂ ਨੂੰ ਇੱਥੇ ਬੀੜੀ ਪੀ ਕੇ ਉਹਨਾਂ ਨੇ ਭੇਜਿਆ, ਔਰ ਇਹਨਾਂ ਦੀ ਹੀ ਪਾਰਟੀ ਦੀ ਸੀਨੀਅਰ ਕੋਰਸਪੋਂਡੈਂਟ ਹੈ, ਉਹਨੇ ਆ ਕੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਉਹਨੇ ਵੀਡੀਓ ਬਣਾ ਕੇ ਆਪਣੀ ਪੋਸਟ ਤੇ ਪਾਈ ਹੈ। ਸਰਨਾ ਸਾਹਿਬ ਦੀ ਆਪਣੀ ਟੀਮ ਦੇ ਬੰਦੇ ਨੇ, ਇਹਨਾਂ ਦੇ ਆਪਣੇ ਟਰਾਂਸਪੋਰਟ ਜਿਹੜੀ ਇਹਨਾਂ ਦੀ ਬੇਟੀ ਦੀ ਚਲਾਉਂਦੀ ਹੈ, ਜਿਨ੍ਹਾਂ ਨੇ ਅੱਜ ਕੱਲ੍ਹ ਟੇਕ ਓਵਰ ਕੀਤਾ ਹੋਇਆ ਇਹਨਾਂ ਨੇ, ਉਹਦੇ ਡਰਾਈਵਰ ਸੀ, ਉਹਨਾਂ ਦੀਆਂ ਫੋਟੋਆਂ ਬਣਾਤੀ ਆ ਗਈਆਂ। ਇਹੋ ਜਿਹੇ ਪ੍ਰਬੰਧ ਮੈਂ ਚਿੱਠੀ ਦਿਖਾਈ ਹੈ, ਤੁਹਾਨੂੰ ਵੀ ਦਿਖਾ ਦਿੰਦਾ ਕਿ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਇਹ ਚਿੱਠੀ ਨਿਕਲੀ ਕਿ ਬਈ ਸਾਨੂੰ ਨਜ਼ਰ ਆਇਆ, ਤੇ ਪੜੋ, ਤਰੀਕ ਹੈਗੀ ਹੈ 7/1/2011। ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਲੱਖੀ ਸ਼ਾਹ ਬੰਜਾਰਾ ਹਾਲ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਉੱਤੇ ਸਮੇਂ ਬਰਾਤੀ ਟੈਂਟ ਹਲਵਾਈਆਂ ਨਾਲ ਲਾਈ ਲੇਬਰ ਬਾਰ ਅਤੇ ਜਾ ਕੇ ਬੀੜੀਆਂ ਸਿਗਰਟ ਅਤੇ ਹੋਰ ਨਸ਼ਾ ਦੀ ਸੇਵਨ ਦਾ ਕਰਦੀ ਹੈ। ਇਸ ਕਰਕੇ ਇਹਦੇ ਉੱਤੇ ਉਹਨਾਂ ਨੇ ਪ੍ਰਬੰਧ ਹੀ ਕਰਨ ਦੀ ਗੱਲ, ਸੇਮ ਪ੍ਰਬੰਧ ਇੱਦਾਂ ਅਸੀਂ ਚਲਾ ਰਹੇ ਹਾਂ। ਉੱਥੇ ਨੋਟਿਸ ਬੋਰਡ ਲੱਗ ਰਹੇ ਨੇ, ਦਿੱਲੀ ਕਮੇਟੀ ਦਾ ਜਨਰਲ ਸਕੱਤਰ ਖੁਦ ਉੱਥੇ ਲੋਕਾਂ ਨੂੰ ਡਿਕਟੇਟ ਕਰ ਰਿਹਾ, ਸਮਝਾ ਰਿਹਾ, ਉਹਨਾਂ ਦੀਆਂ ਜਿਹੜੇ ਲੀਡਰ ਆਏ ਸੀ ਉਹਨਾਂ ਦੀਆਂ ਭਾਸ਼ਾ ਦੇ ਵਿੱਚੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਰਦਾਰ ਕਰਮਜੀਤ ਸਿੰਘ ਕਰਮ ਸਰ ਸਾਹਿਬ, ਜਸਪ੍ਰੀਤ ਜੀ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ, ਆਪ ਉੱਥੇ ਖਲੋ ਕੇ ਸੰਗਤਾਂ ਨੂੰ ਜਾਣੂ ਕਰਾ ਰਹੇ ਆ। ਮਗਰ ਇਹ ਕੋਈ ਕੰਮ ਨਹੀਂ ਕੀਤਾ ਕਿ ਉਹਨੂੰ ਪਿਛਲੀ ਕੰਧ ਦੇ ਉੱਤੇ ਲਿਜਾ ਕੇ ਆਪਣੇ ਬੰਦਿਆਂ ਨੂੰ, ਡਰਾਈਵਰਾਂ ਨੂੰ ਕਿਹਾ ਤੂੰ ਸਿਗਰਟ ਪੀ, ਮੈਂ ਤੇਰੀ ਫੋਟੋ ਖਿੱਚਾਂ ਔਰ ਮੈਨੂੰ ਚਲਾ ਦੇਵਾਂ। ਸੋ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਸਥਿਤੀ ਅੱਜ ਕਿੱਥੇ ਜਾ ਚੁੱਕੀ ਹੈ। ਜਿਹੜੇ ਬੰਦੇ ਤੁਸੀਂ ਆਪ ਦੱਸੋ 2010 ਵਿੱਚ ਅੱਜ ਮੀਡੀਆ ਸਾਰਾ ਗਵਾਹ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ। ਪਹਿਲੇ ਆਪਾਂ 84 ਦੀ ਗੱਲ ਕਰਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਭ ਤੋਂ ਵੱਡਾ ਪੰਜਾਬ ਦਾ ਨਾਸ਼ ਕਰਨ ਵਾਲਾ ਗੁਰਮੀਤ ਰਾਮ ਰਹੀਮ, ਉਹਦੇ ਡੇਰੇ ਦੀ ਮਾਫੀ ਦੀ ਚਿੱਠੀ ਲੈ ਕੇ ਜਾਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹ ਲੋਕਾਂ ਨੂੰ ਮਰਿਆਦਾ ਦੀ ਗੱਲਾਂ ਸਮਝਾਉਣਾ ਮੈਨੂੰ ਬੜਾ ਹਾਸਾ ਆਉਂਦਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਨੂੰ ਵਾਰਾ ਹੀ ਨਹੀਂ ਖਾ ਰਿਹਾ ਕਿ ਬਈ ਸਾਡੇ ਤੋਂ ਅਲੱਗ। ਅੱਜ ਵੀ ਆਂਦੀ ਸਭ ਤੋਂ ਪਹਿਲੇ ਰੋਣ ਲੱਗ ਪਏ ਜਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਬੰਦੇ ਅੰਦਰ ਆਓ, ਸਾਡੇ ਹੱਥੋਂ ਜੰਮਿਆ ਪਲਿਆ। ਅੱਜ ਤੂੰ ਹੱਥੋਂ ਜੰਮਿਆ ਪਲਿਆ ਦੀ ਗੱਲ ਕਰ ਰਹੇ ਹੋ, ਕੱਲ ਪਰਸੋਂ ਤੁਸੀਂ ਮੈਨੂੰ ਬਾਈਟ ਦੇ ਰਹੇ ਹੋ ਕਿ ਇਹਦੇ ਕੁਲ ਦਾ ਨਾਸ਼ ਹੋ ਜਾਏ। ਸਾਲਾ ਮਾਨਸਿਕ ਸਥਿਤੀ ਆਪਣੀ ਗਵਾ ਚੁੱਕੇ ਨੇ। ਇਸ ਕਰਕੇ ਇਹਨਾਂ ਦੀ ਗੱਲਾਂ ਦਾ ਜਵਾਬ ਆਪਾਂ ਨਾ ਹੀ ਦਈਏ, ਚੰਗੀ ਗੱਲ। ਦੇਖੋ ਮੇਰੀ ਇੱਕੋ ਗੱਲ ਰਹੀ ਹੈ ਕਿ ਅਸੀਂ ਉਹ ਬੰਦੇ ਆਏ ਨੇ ਟਕਰਾਵ ਦੀ ਨੀਤੀ 'ਚ। ਉਹਨਾਂ ਨੇ ਹਮੇਸ਼ਾ ਆ ਕੇ, ਕਿਉਂਕਿ ਉਹਨਾਂ ਦੀ ਮੋਟ ਸਮਰਿੰਡੀ ਸਰਦਾਰ ਸਰਨਾ ਸਾਹਿਬ ਉਹਨਾਂ ਦੀ ਹਮੇਸ਼ਾ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਏਜੰਡਾ ਨਹੀਂ ਹੁੰਦਾ, ਝਗੜਾ ਕਰਦੇ ਨੇ। ਜਿਸ ਦਿਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਸੱਦੇ ਦੇ ਉੱਤੇ ਮਨਜੀਤ ਸਿੰਘ ਜੀ ਕੇ ਇੱਥੇ ਆਇਆ ਸੀ, ਉਹਨੂੰ ਕਿਰਪਾਨਾਂ ਨਾਲ ਉਹਨਾਂ ਨੇ ਸਵਾਗਤ ਕੀਤਾ ਸੀ। ਸੋ ਇਸ ਕਰਕੇ ਉਹਨਾਂ ਦੀ ਲੜਾਈ ਦੀ ਹਮੇਸ਼ਾ ਟਕਰਾਅ ਰਹਿੰਦੀ, ਔਰ ਮੈਂ ਨਹੀਂ ਚਾਹੁੰਦਾ ਸੀ ਕਿ ਮੀਡੀਆ ਅੱਗੇ ਸਿੱਖਾਂ ਦੀ ਕੋਈ ਮਜ਼ਾਕ ਬਣੇ। ਮੇਰੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਮੈਂ ਅੱਜ ਤੁਹਾਡੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਗੱਲ ਕਰ ਰਿਹਾ। ਜਿਸ ਵਕਤ ਉਹ ਸਾਹਮਣੇ ਆਣਗੇ ਸਾਰੇ ਮੀਡੀਆ ਨੂੰ ਬੰਦ ਕਰਤਾ ਗਿਆ, ਸਵਾਏ ਇਹਨਾਂ ਦੇ ਦੋਤਰੇ ਔਰ ਪੋਤਰੇ ਜਿਹੜੇ ਨਾਲ ਦੋਨੋਂ ਪਾਸੋਂ ਸ਼ੂਟਿੰਗ ਕਰ ਰਹੇ ਸੀ, ਜਿਹੜੇ ਮੇਰੇ ਖਿਆਲ ਰੱਖੇ ਹੀ ਇਸੇ ਕਰਕੇ ਹੋਏ ਨੇ ਨਾਲ ਕਿ ਹਰ ਵਕਤ ਉਹ ਸ਼ੂਟ ਕਰਦੇ ਨੇ। ਸੋ ਮੈਂ ਸਮਝਦਾ ਆਪਣੀ ਸੋਚ ਹੈ, ਬਿਲਕੁਲ ਚੰਗੇ ਤਰੀਕੇ ਦੇ ਨਾਲ ਗੱਲ ਕਰਕੇ ਗਏ। ਹਾਂ, ਅਫਸੋਸ ਜ਼ਰੂਰ ਰਹੇਗਾ
ਕਿ ਚਾਹ ਬਣਨ ਤੱਕ ਦੀ ਉਹਨਾਂ ਨੇ ਇੰਤਜ਼ਾਰ ਨਹੀਂ ਕੀਤੀ, ਚਾਹ ਪੀਤੇ ਬਿਨਾਂ ਚਲੇ ਗਏ। ਇੱਕ ਅਗਲਾ ਸਵਾਲ ਵਿੱਚ ਕਿ ਜਦੋਂ ਵੇਲੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਸਾਰੇ ਬਾਹਰ ਆ ਗਏ ਸੀ ਤੇ ਬੜੇ ਸ਼ੋਰ ਦੀ ਆਵਾਜ਼ਾਂ ਆ ਗਈਆਂ ਸਨ, ਲੱਗ ਰਿਹਾ ਸੀ ਜਿਵੇਂ ਇਲੈਕਸ਼ਨ ਵੇਲੇ ਹਾਥਾਪਾਈ ਹੋ ਰਹੀ ਸੀ। ਉਸ ਤਰੀਕੇ ਦੀ ਗੱਲ ਤੁਹਾਡੇ ਟੀਮ ਵੱਲੋਂ ਜਾਂ ਨਹੀਂ, ਉਹ ਸਰਨਾ ਸਾਹਿਬ ਦੀ ਨੇਚਰ ਹੈ, ਉੱਚਾ ਬੋਲ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੇ ਬੰਦੇ ਬੈਠੇ ਨੇ ਗੁਰੂ ਦੇ ਆਸ਼ੀਰਵਾਦ ਨਾਲ ਬੈਠੇ ਨੇ, ਕੋਈ ਡਰਨ ਵਾਲਾ ਨਹੀਂ। ਥੈਂਕ ਯੂ। ਸਤਿਨਾਮ ਵਾਹਿਗੁਰੂ 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 ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ